ਵਾਕਿਆ ਦੱਸਣ ਲੱਗਾ ਜੀ ਸੈਗਲ ਸਿਟੀ ਦਾ, ਜਿੱਥੇ ਦੋ ਕੰਮ ਵਾਲੀਆਂ ਤਕਰੀਬਨ 70 ਲੱਖ ਰੁਪਏ ਦਾ ਟੀਕਾ ਲਾ ਕੇ ਰਫੂ ਚੱਕਰ ਹੋ ਗਈਆਂ। ਇਹ ਜਨਾਬੇ ਅਲੀ ਘਰੇਲੂ ਖਾਤੂਨ ਸੀਗੀ ਜਿਹੜੀ ਆਪਣੇ ਘਰ ਦੇ ਬਾਹਰ ਝਾੜੂ ਮਾਰਦੀ ਪਈ ਸੀ। ਮੇਰੀ ਵੀਡੀਓ ਅੱਜ ਦੀ ਸਿਰਫ ਘਰੇਲੂ ਖਵਾਤੀਨ ਵਾਸਤੇ ਆ ਜਿਹੜੀਆਂ ਮਾਵਾਂ ਭੈਣਾਂ ਘਰ ਬੈਠੀਆਂ ਹੋਈਆਂ ਵਾ। ਮੈਂ ਇਸ ਕੇਸ ਦੇ ਵਿੱਚ ਫੈਸਲਾਬਾਦ ਦੀ ਪੁਲਿਸ ਨੂੰ ਕਹਾਂਗਾ ਕਿ ਜਨਾਬ ਤੁਸੀਂ ਵੀ ਥੋੜੀ ਜਿਹੀ ਹੁਣ ਐਫਰਟ ਕਰੋ। ਇਹ ਇੱਕ ਓਵਰਸੀਜ਼ ਪਾਕਿਸਤਾਨੀ ਆ ਜਿਹਦੇ ਘਰ ਵਾਰਦਾਤ ਹੋਈ ਆ। अस्सलाम वालेकुम। ਅੱਛਾ ਜੀ, ਅੱਜ ਦੀ ਗੱਲਬਾਤ ਕਰਨ ਦਾ ਮਕਸਦ ਸਿਰਫ ਉਹਨਾਂ ਮਾਵਾਂ ਭੈਣਾਂ ਵਾਸਤੇ ਆ ਜਿਹੜੀਆਂ ਘਰਾਂ ਦੇ ਵਿੱਚ ਬੈਠਦੀਆਂ ਵਾ, ਘਰਾਂ ਦੇ ਕੰਮ ਕਰਦੀਆਂ ਵਾ, ਬਾਹਰ ਅੰਦਰ ਨਹੀਂ ਨਿਕਲਦੀਆਂ। ਫਿਰ ਇਸ ਤਰ੍ਹਾਂ ਦੇ ਵਾਕਿਆਤ ਰੂਰਮਾ ਹੁੰਦੇ ਆ ਕਿ ਸਿਰ ਫੜ ਕੇ ਬਹਿ ਜਾਈਦਾ ਵਾ। ਮੈਂ ਤੁਹਾਨੂੰ ਇੱਕ ਵਾਕਿਆ ਦੱਸਣ ਲੱਗਾ ਜੀ ਸੈਗਲ ਸਿਟੀ ਦਾ, ਜਿੱਥੇ ਦੋ ਕੰਮ ਵਾਲੀਆਂ ਤਕਰੀਬਨ 70 ਲੱਖ ਰੁਪਏ ਦਾ ਟੀਕਾ ਲਾ ਕੇ ਰਫੂ ਚੱਕਰ ਹੋ ਗਈਆਂ ਸਿਰਫ 1.5 ਘੰਟੇ ਦੇ ਵਿੱਚ। ਇਹ ਜਨਾਬੇ ਅਲੀ ਘਰੇਲੂ ਖਾਤੂਨ ਸੀਗੀ ਜਿਹੜੀ ਆਪਣੇ ਘਰ ਦੇ ਬਾਹਰ ਝਾੜੂ ਮਾਰਦੀ ਪਈ ਸੀ। ਦੋ ਕੰਮ ਵਾਲੀਆਂ ਲਾਗੋਂ ਦੀ ਲੰਘਦੀਆਂ ਵਾ ਤੇ ਬੜੀਆਂ ਮਿੱਠੀਆਂ ਹੋ ਕੇ ਕਹਿੰਦੀਆਂ, ਬਾਜੀ ਤੁਸੀਂ ਮਾਲਕਣ ਲੱਗਦੇ ਹੋ। ਮਾਈ ਨੇ ਜ਼ਾਰੀ ਬਾਦਾ ਕੋਈ ਕੰਗਣ ਛੰਗਣ ਵਾਵਾ ਕੋਈ ਗੱਲ ਦੇ ਵਿੱਚ ਗੋਰੀ ਚਿੱਟੀ ਹੋਣੀ ਆ, ਉਹ ਝਾੜੂ ਮਾਰਦੀ ਪਈ ਸੀ। ਲਾਗੋਂ ਦੀ ਲੰਘਣ ਲੱਗੀਆਂ ਨੇ ਕਿਹਾ ਕਿ ਬਾਜੀ ਤੁਸੀਂ ਮਾਲਕਣ ਲੱਗਦੇ ਹੋ, ਕਿਰਾਏਦਾਰ ਨਹੀਂ ਲੱਗਦੇ। ਉਹਨੇ ਕਿਹਾ ਜੀ ਬਿਲਕੁਲ ਮਾਲਕਣ ਹੀ ਆ। ਉਹਨੇ ਕਿਹਾ ਤੇ ਤੁਸੀਂ ਆਪ ਕਿਉਂ ਸਫਾਈ ਕਰਨ ਡੇ ਹੋ, ਸਫਾਈ ਵਾਲੀਆਂ ਕਿਉਂ ਨਹੀਂ ਰੱਖੀਆਂ? ਉਹ ਮਾਈ ਵਿਚਾਰੀ ਸਿੱਧੀ ਸੀ ਘਰੇਲੂ ਖਾਤੂਨ ਸੀਗੀ। ਉਹਨੇ ਕਿਹਾ ਧੀਏ ਕੋਈ ਕੰਮ ਵਾਲੀ ਲੱਭਦੀ ਕੋਈ ਨਹੀਂ ਚੰਗੀ, ਜਿਹੜੀ ਲੱਭਦੀ ਆ ਉਹ 4 ਦਿਨ ਕਰਦੀ ਆ, ਬਾਅਦ 'ਚ ਆਂਦੀ ਕੋਈ ਨਹੀਂ। ਅਸੀਂ ਕੀ ਕਰੀਏ? ਉਹ ਦੋ ਬੀਬੀਆਂ ਕਹਿੰਦੀਆਂ ਕਿ ਤੁਸੀਂ ਜਿਨ੍ਹਾਂ ਦੀ ਵੀਡੀਓ ਵੀ ਚੱਲਦੀ ਪਈ ਆ, ਇਹ ਕਹਿੰਦੀਆਂ ਕਿ ਤੁਸੀਂ ਸਾਡੇ ਕੋਲ ਕੰਮ ਕਿਉਂ ਨਹੀਂ ਕਰਵਾਉਂਦੀਆਂ? ਅਸੀਂ 3 ਘਰ ਛੱਡ ਕੇ ਤਾਂ ਉੱਥੇ ਕੰਮ ਕਰਦੀਆਂ ਪਈਆਂ ਵਾ ਤੇ ਤੁਸੀਂ ਸਾਡੇ ਕੋਲ ਕਰਵਾ ਲਿਆ ਕਰੋ। ਉਹਨੇ ਕਿਹਾ ਅੱਛਾ ਚਲੋ ਵੇਖਾਂਗੇ ਕਰਾਂਗੇ। ਨਹੀਂ 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 ਆਂਟੀ, ਇੱਦਾਂ ਥੋੜ੍ਹੀ ਹੁੰਦਾ ਵਾ, ਤੁਸੀਂ ਕਿੱਦਾਂ ਕੰਮ ਕਰਦੇ, ਸੋਹਣੇ ਲੱਗਦੇ ਹੋ, ਫੜਾਓ ਨਾ ਝਾੜੂ ਸਾਨੂੰ। ਉਹਦੇ ਕੋਲ ਝਾੜੂ ਫੜਿਆ ਤੇ ਮਾਰਨ ਲੱਗ ਗਈ। ਝਾੜੂ ਵੀ ਜ਼ਰਾ ਬਰੀਕੀ ਦੇ ਨਾਲ ਮਾਰਿਆ, ਚੰਗਾ ਸੁਥਰਾ ਕਰਕੇ। ਜਦੋਂ ਸੁਥਰਾ ਕਰਕੇ ਮਾਰਿਆ ਤੇ ਉਹ ਖਾਲਾ ਜੀ ਨੇ ਵੇਖਿਆ ਕਿ ਇਹ ਤਾਂ ਝਾੜੂ ਬੜਾ ਸੋਹਣਾ ਮਾਰਦੇ ਪਏ ਆ। ਉਹਨੇ ਹੌਲੀ ਕਿਤੇ ਨੇ ਕਿਹਾ ਚਲੋ ਘਰ ਵਾਲੀ ਸਫਾਈ ਵੀ ਕਰ ਦਿਓ। ਉਹ ਘਰ ਅੰਦਰ ਸਫਾਈ ਕਰਨ ਵੜ ਗਈਆਂ। ਉਹਨਾਂ ਨੇ ਜਨਾਬੇ ਵਾਲੀ ਇੱਧਰ ਕਰ ਸਫਾਈ ਕਰ। ਉਹ ਮਾਂ ਜੀ ਕਹਿੰਦੇ ਘਰ ਵਾਲੇ ਕਿ ਚਲੋ ਹੁਣ ਮੇਰੀ ਬੈੱਡ ਦੀ ਸੈਟਿੰਗ ਜਿਹੜੀ ਹੈ ਨਾ ਉਹ ਵੀ ਚੇਂਜ ਕਰਾ ਦਿਓ। ਉਹਨਾਂ ਨੇ ਬੜੀ ਸੋਹਣੀ ਬੈੱਡ ਦੀ ਸੈਟਿੰਗ ਵੀ ਚੇਂਜ ਕਰਾਈ। ਫਿਰ ਪਤਾ ਕੀ ਕਹਿੰਦੀਆਂ, ਆਹ ਵੇਖੋ ਨਾ ਬੈੱਡ ਸ਼ੀਟਾਂ ਪਾਈਆਂ ਤੁਸੀਂ, ਇਹਨਾਂ ਦਾ ਕੋਈ ਹਾਲ ਹੈ ਵਾ? ਕਿੱਡੀਆਂ ਗੰਦੀਆਂ ਕੀਤੀਆਂ। ਨਵੀਆਂ ਬੈੱਡ ਸ਼ੀਟਾਂ ਕਿੱਥੇ ਪਈਆਂ ਦੱਸੋ ਨਾ, ਅਸੀਂ ਆਪ ਤੁਹਾਡੀਆਂ ਬੈੱਡ ਸ਼ੀਟਾਂ ਚੇਂਜ ਕਰਦੇ ਹਾਂ। ਉਹ ਵਿਚਾਰੀ ਆਂਟੀ ਸੀਗੀ, ਖਾਲਾ ਸੀਗੀ, ਉਹ ਬੁੱਢੀ ਸੀਗੀ। ਉਹਨੇ ਕਿਹਾ ਜੀ ਫਲਾਂ ਅਲਮਾਰੀ 'ਚ ਪਈਆਂ ਕੱਢੋ ਤੇ ਪਾ ਲਓ। ਉਹਨੇ ਜਨਾਬੇ ਵਾਲੀ ਕੱਢੀਆਂ, ਚਾਦਰਾਂ ਕੱਢ ਕੇ ਪਾਈਆਂ ਨਵੀਆਂ। ਤੇ ਫਿਰ ਗੱਲ ਇੱਥੇ ਨਹੀਂ ਮੁੱਕੀ। ਫਿਰ ਕਹਿੰਦੀਆਂ ਕਿ ਆਹ ਗੱਦੇ 'ਚੋਂ ਕਿੰਨੀ ਬੋ ਆਉਣ ਡਈ, ਹਮਕ ਮਾਰਨ ਡਿਆ ਵਾ, ਇਹ ਚੇਂਜ ਕਿਉਂ ਨਹੀਂ ਕਰਦੇ? ਲਿਆਓ ਧੁੱਪੇ ਪਾ ਕੇ ਆਨੇ ਛੱਤ 'ਤੇ। ਉਹਨੇ ਕਿਹਾ ਜੀ ਪਾ ਦਿਓ ਧੁੱਪੇ। ਇੰਨਾ ਅਹਿਸਾਸ ਇਹਨਾਂ ਕੰਮ ਵਾਲੀਆਂ ਨੂੰ ਅੱਜ ਹੋ ਗਿਆ, ਪਹਿਲੇ ਦਿਨ ਹੀ ਅੱਧੇ ਘੰਟੇ ਦੇ ਵਿੱਚ ਹੀ। ਖੈਰ ਜੀ ਗੱਦਾ ਚੱਕਿਆ, ਗੱਦਾ ਚੱਕ ਕੇ ਛੱਤ 'ਤੇ ਪਾਉਣ ਚਲੇ ਗਏ। ਹੁਣ ਛੱਤ 'ਤੇ ਪਏ ਸੀ ਪੌਂਡ, ਛੱਤ 'ਤੇ ਪਏ ਸੀਗੇ ਸੋਨਾ, ਛੱਤ 'ਤੇ ਪਿਆ ਸੀ ਬਾਕੀ ਸਮਾਨ। ਹੁਣ ਇਹ ਖਾਲਾ ਉਹਨਾਂ ਨੂੰ ਵਾਰਦਾਤ ਦਾ ਪਤਾ ਕੋਈ ਨਹੀਂ ਸੀਗਾ, ਘਰੇਲੂ ਖਾਤੂਨ ਸੀਗੀ। ਮੈਂ ਇਸ ਤੋਂ ਬਾਰ-ਬਾਰ ਕਹਿਣ ਡਿਆ ਵਾਂ ਕਿ ਮੇਰੀ ਵੀਡੀਓ ਅੱਜ ਦੀ ਸਿਰਫ ਘਰੇਲੂ ਖਵਾਤੀਨ ਵਾਸਤੇ ਆ ਜਿਹੜੀਆਂ ਮਾਵਾਂ ਭੈਣਾਂ ਘਰ ਬੈਠੀਆਂ ਹੋਈਆਂ ਵਾ। ਉਹ ਜਨਾਬੇ ਵਾਲੀ ਕੰਮ ਵਾਲੀਆਂ ਉੱਤੇ ਗਈਆਂ ਵਾ ਗੱਦਾ ਪਾਉਣ ਵਾਸਤੇ। ਇੱਕ ਥੱਲੇ ਆ ਗਈ। ਉਹਨੇ ਕਿਹਾ ਮਾਂ ਜੀ, ਖਾਲਾ ਜੀ ਤੁਸੀਂ ਤਾਂ ਥੱਕ ਗਏ ਹੋਵੋਗੇ। ਹਾਲਾਂਕਿ ਕੰਮ ਉਹ ਕਰਦੀਆਂ ਪਈਆਂ ਵਾ, ਥੱਕ ਖਾਲਾ ਗਈ ਆ। ਖਾਲਾ ਨੂੰ ਕੁੱਟਣ ਲੱਗ ਗਈ ਇੱਕ। ਉਹਨੇ ਵਾਵਾ ਖਾਲਾ ਨੂੰ ਕੁੱਟਿਆ, ਘੁੱਟਦੀ ਰਹੀ। ਉੱਤੇ ਦੂਸਰੀ ਗੇਮ ਪਾਉਂਦੀ ਰਹੀ, ਕੰਮ ਕਰਦੀ ਰਹੀ, ਡਾਲਰ ਇਕੱਠੇ ਕਰਦੀ ਰਹੀ, ਪੌਂਡ ਇਕੱਠੇ ਕਰਦੀ ਰਹੀ, ਘੜੀਆਂ ਚੱਕਦੀ ਰਹੀ, ਪਰਫਿਊਮ ਚੱਕਦੀ ਰਹੀ, ਜਿਊਲਰੀ ਚੱਕਦੀ ਰਹੀ। ਹਰ ਸ਼ੈ ਉਹਨੇ ਇਕੱਠੀ ਕਰਕੇ ਲਵੇਟੀ ਤੇ ਖਾਲਾ ਹੌਲੀ ਹੌਲੀ ਘਟਾ ਰਹੇ ਮਜ਼ੇ ਦੇ ਨਾਲ ਵੀ ਬੜਾ ਮਜ਼ਾ ਆ ਰਿਹਾ। ਨਹੀਂ ਧੀਏ ਕਿ ਬੜਾ ਸੋਹਣਾ ਘੁੱਟਦੀ ਆ ਤੂੰ ਤਾਂ, ਕਿੱਥੇ ਘੁੱਟਦੀ ਰਹੀ ਆ ਪਹਿਲੇ। ਲਓ ਜੀ ਇਹ ਕਹਾਣੀ ਚੱਲਦੀ ਰਹੀ। ਐਂਡ ਉਹਨਾਂ ਨੇ ਕਿਹਾ ਖਾਲਾ ਜੀ ਗੱਲ ਇਹ ਹੈਗੀ ਕਿ ਹੁਣ ਅਸੀਂ ਕੰਮ ਬਹੁਤ ਕੀਤਾ ਵਾ, ਗਈਆਂ ਥੱਕ, ਠੀਕ ਹੈ, ਮੈਨੂੰ ਇੱਕ ਬਰੂਫਾਨ ਦੀ ਗੋਲੀ ਦਿਓ ਤੇ ਨਾਲ ਚਾਹ ਤੁਸੀਂ ਪਕਾ ਕੇ ਦੇਣੀ ਆ। ਖਾਲਾ ਹੋਰੀ ਹੁਣ ਚਾਹ ਪਕਾਉਣ ਲੱਗ ਗਏ। ਉਹ ਦੂਸਰੀ ਉੱਤੇ ਵਾਰਦਾਤ ਪਾ ਰਹੀ ਆ। ਉਹਨੇ ਤਸੱਲੀ ਨਾਲ ਆਪਣੀ ਵਾਰਦਾਤ ਪਾਈ ਆ। ਥੱਲੇ ਆਏ ਆ, ਥੱਲੇ ਆ ਕੇ ਤੇ ਜਨਾਬੇ ਵਾਲੀ ਅੱਜ ਦੀ ਸਫਾਈ ਦੇ ਪੈਸੇ ਵੀ ਲੈ ਗਏ। ਜਿਹੜਾ ਘੰਟਾ 1.5 ਘੰਟਾ ਸਫਾਈ ਕੀਤੀ ਆ ਉਹਦੇ ਪੈਸੇ ਫੜੇ ਆ ਤੇ ਅੱਲਾ ਦੇ ਵੱਲ ਚਲੇ ਗਏ। ਖਾਲਾਂ ਵਾਲੀ ਬੜੇ ਸਕੂਨ ਦੇ ਨਾਲ ਕਿ ਮੇਰੇ ਘਰ ਦੀ ਅੱਜ ਸਫਾਈ ਐਡੀ ਸੁਥਰੀ ਹੋਈ ਆ ਕਿ ਸਾਰੀ ਜ਼ਿੰਦਗੀ ਇੱਦਾਂ ਦੀ ਸਫਾਈ ਨਹੀਂ ਹੋਈ। ਜ਼ਾਹਰੀ ਬਾਤ ਹੈ ਇੱਕ ਤਾਂ ਪੋਚਾ ਮਾਰਤਾ, ਉੱਤੋਂ ਉਤਲੀ ਸਫਾਈ ਜਿਹੜੀ ਆ ਉਹਦਾ ਖਾਲਾ ਨੂੰ ਪਤਾ ਹੀ ਨਹੀਂ, ਲੇਕਿਨ ਟੈਕਨੀਕਲੀ ਸਫਾਈ ਉਹ ਸੀ ਅਸਲ। ਉਹ ਸਫਾਈ ਸਫੂਈ ਕਰਕੇ ਘਰ ਚਲੀਆਂ ਗਈਆਂ। 4 ਵਜੇ ਕਿਤੇ ਘਰ ਦੇ ਨਿਆਣੇ ਬਾਕੀ ਆਏ ਆ। ਉਹਨਾਂ ਨੇ ਆ ਕੇ ਵੇਖਿਆ ਤੇ ਉੱਤੇ ਹਾਲਾਤ ਹੀ ਬਦਲੇ ਹੋਏ ਆ, ਯਾਨੀ ਕਿ ਉੱਪਰ ਵਾਲੇ ਕਮਰੇ ਦੀ ਦੁਨੀਆ ਹੀ ਬਦਲ ਗਈ ਇੱਕਦਮ। ਖੈਰ ਜੀ ਭਰਤੂ ਪੈ ਗਿਆ, ਭੱਜ ਨੱਠ ਹੋ ਗਈ।
ਪੁਲਿਸ ਆ ਗਈ, ਪੁਲਿਸ ਨੇ ਆ ਕੇ ਆਪਣੀ ਤਫਤੀਸ਼ ਕੀਤੀ। ਜੋ ਤਫਤੀਸ਼ ਕੀਤੀ ਤੇ ਪਤਾ ਇਹ ਲੱਗਾ ਕਿ ਉਸ ਘਰ ਤੋਂ 3 ਘਰ ਛੱਡ ਕੇ 1 ਹਫ਼ਤਾ ਪਹਿਲੇ ਇਹ 2 ਨੌਕਰਾਣੀਆਂ ਕੰਮ ਵਾਸਤੇ ਆਈਆਂ। ਉਹਨਾਂ ਵਿਚਾਰਿਆਂ ਨੇ ਵੀ ਰੋਜ਼ ਇਹਨਾਂ ਕੋਲ ਆਈਡੀ ਕਾਰਡ ਮੰਗਿਆ, ਆਈਡੀ ਕਾਰਡ ਦਿਓ, ਆਈਡੀ ਕਾਰਡ ਦਿਓ, ਆਈਡੀ ਕਾਰਡ ਦਿਓ, ਲੇਕਿਨ ਉਹਨਾਂ ਨੂੰ ਵੀ ਆਈਡੀ ਕਾਰਡ ਨਹੀਂ ਦਿੱਤਾ। ਹੁਣ ਪਤਾ ਇਹ ਲੱਗਾ ਵਾ ਕਿ 12 ਸੋਨੇ ਦੀਆਂ ਚੂੜੀਆਂ ਉਹਨਾਂ ਦੀਆਂ ਤੇ ਸਦਕੇ ਵਾਲੇ ਗੱਲੇ ਦੇ ਵਿੱਚੋਂ ਪੈਸੇ ਕੱਢ ਕੇ ਉਹਨਾਂ ਘਰੋਂ ਵੀ ਲੈ ਗਈਆਂ ਵਾ, ਲੇਕਿਨ ਉਹਨਾਂ ਕੋਲ ਕੋਈ ਵੀ ਸਬੂਤ ਪ੍ਰੂਫ ਨਹੀਂ ਸੀਗਾ। ਇਸ ਤੋਂ ਗੱਲ ਨਹੀਂ ਕਰਦੇ ਪਏ ਸੀਗੇ। ਮੈਂ ਉਹਨਾਂ ਨੂੰ ਵੀ ਕਹਾਂਗਾ 12 ਚੂੜੀਆਂ ਜਿਹੜੀਆਂ ਵਾ ਉਹ ਵੀ ਵਾਹਵਾ ਮਹਿੰਗੀਆਂ ਵਾ। ਸਦਕੇ ਦੇ ਪੈਸੇ ਤਾਂ ਚਲੋ ਖੈਰ ਆ ਨਾ, ਸਦਕਾ ਉਹਨਾਂ ਨੂੰ ਲੱਗਦਾ ਸੀ ਉਹ ਆਪਣਾ ਸਦਕਾ ਕੱਢਦੀਆਂ ਰਹੀਆਂ, ਲੈਂਦੀਆਂ ਰਹੀਆਂ, ਲਿਜਾਂਦੀਆਂ ਰਹੀਆਂ, ਲੇਕਿਨ 12 ਚੂੜੀਆਂ ਦਾ ਤੁਹਾਨੂੰ ਪਤਾ ਕਰਨਾ ਚਾਹੀਦਾ ਸੀਗਾ ਕਿੱਧਰ ਗਈਆਂ ਕਿੱਧਰ ਨਹੀਂ ਗਈਆਂ। ਹੁਣ ਜਨਾਬੀ ਵਾਲੀ ਇੱਥੇ ਆਂਦਾ ਪੁਲਿਸ ਦਾ ਕੰਮ। ਪੁਲਿਸ ਬਾਰ-ਬਾਰ ਇਹ ਗੱਲ ਕਹਿੰਦੀ ਆ ਕਿ ਜਦੋਂ ਵੀ ਕੋਈ ਮੁਲਾਜ਼ਮ ਘਰ ਰੱਖੋ, ਜਦੋਂ ਵੀ ਕੋਈ ਕੰਮ ਵਾਲੀ ਘਰ ਰੱਖੋ, ਉਹਦਾ ਅੰਗੂਠਾ ਲਵਾਓ, ਉਹਦਾ ਥਾਣੇ ਦੇ ਵਿੱਚ ਅੰਦਰਾਜ ਕਰਵਾਓ, ਲੇਕਿਨ ਅਸੀਂ ਨਹੀਂ ਕਰਵਾਉਂਦੇ ਨਾ। ਅਸੀਂ ਫਿਰ ਸਾਰੀ ਗੱਲ ਪੁਲਿਸ ਤੇ ਪਾਵਾਂਗੇ। ਸਾਦਾ ਲੋਕ ਨਾ ਘਰਾਂ ਦੇ ਵਿੱਚ ਬੈਠੇ ਹੋਏ ਆ, ਬਾਹਰ ਅੰਦਰ ਦੇ ਮਾਮਲਾਤ ਦਾ ਇੱਦਾਂ ਪਤਾ ਕੋਈ ਨਹੀਂ ਹੈਗਾ। ਤੇ ਹੁਣ ਜਨਾਬੇ ਵਾਲੀ ਫੈਸਲਾਬਾਦ ਦੀ ਪੁਲਿਸ ਨੇ ਇੱਥੇ ਤਫਤੀਸ਼ ਸ਼ੁਰੂ ਕਰ ਦਿੱਤੀ ਆ। ਉੱਥੇ ਜਨਾਬੇ ਵਾਲੀ ਸਾਰੇ ਅਫਸਰਾਨ ਵੀ ਮੌਕੇ ਤੇ ਪਹੁੰਚੇ, ਬਾਕੀ ਲੋਕ ਵੀ ਮੌਕੇ ਤੇ ਆਏ। ਉਹਨਾਂ ਨੇ ਕਿਹਾ ਜੀ ਅਸੀਂ ਵੀ ਕੋਸ਼ਿਸ਼ ਕਰਦੇ ਹਾਂ, ਤੁਸੀਂ ਵੀ ਕੋਸ਼ਿਸ਼ ਕਰੋ ਕਿ ਇਹ ਮਾਮਲਾ ਕਿੱਧਰ ਨੂੰ ਜਾਂਦਾ ਵਾ। ਹੁਣ ਤੱਕ ਦੀ ਤਫਤੀਸ਼ ਦੇ ਮੁਤਾਬਕ ਇਹ ਵੱਡੀ ਗੇਮ ਜਿਹੜੀ ਆ ਪੈ ਚੁੱਕੀ ਆ। ਹੁਣ ਜਨਾਬੇ ਵਾਲੀ ਉਹਨਾਂ ਨੂੰ CCTV ਕੈਮਰਿਆਂ ਦੀ ਬੈਕ ਟਰੈਕਿੰਗ ਕੀਤੀ ਜਾ ਰਹੀ ਹੈ। ਜਿਹੜੇ ਆਖਰੀ ਜਰਾਏ ਆ ਉਹਦਾ ਇਹ ਕਹਿਣਾ ਵਾ ਕਿ ਨਿਆਮੂ ਵਾਲੇ ਆਲੂ ਉਹ ਦੋਨੇ ਬੀਬੀਆਂ ਜਿਹੜੀਆਂ ਵਾ ਉਹ ਤੁਰਦੀਆਂ ਹੋਈਆਂ ਚਲੀਆਂ ਗਈਆਂ ਵਾ, ਤੇ ਬਾਕੀ ਗੱਲਾਂ ਤੁਹਾਨੂੰ ਸਾਰੀਆਂ ਪਤਾ ਲੱਗ ਗਿਆ ਵਾ। ਇਹ ਜਿਹੜੀ ਵਾਰਦਾਤ ਆ ਇਹ ਫੈਸਲਾਬਾਦ ਦੇ ਵਿੱਚ ਆਖਰੀ ਵਾਰਦਾਤ ਹੋਣੀ ਚਾਹੀਦੀ ਆ, ਕਿਉਂਕਿ ਸ਼ਾਇਦ ਅੱਗੇ ਇੰਨਾ ਕੁਝ ਤੁਹਾਨੂੰ ਨਾ ਦੱਸਿਆ ਹੋਵੇ। ਮੈਂ ਹਰ ਸ਼ੈ ਖੁੱਲ੍ਹ ਖਿਲਾ ਕੇ ਤੁਹਾਡੇ ਅੱਗੇ ਰੱਖ ਦਿੱਤੀ ਆ। ਅੱਗੇ ਤੁਹਾਡੀ ਆਪਣੀ ਮਰਜ਼ੀ ਆ। ਜੇ ਫਿਰ ਵੀ ਤੁਸੀਂ ਇਦਾਂ ਦੀਆਂ ਹਰਕਤਾਂ ਕਰਨੀਆਂ ਵਾ ਤੇ ਫਿਰ 70 ਕੀ ਤੇ ਕਰੋੜ ਕੀ ਜੋ ਮਰਜ਼ੀ ਆ ਲੋਕਾਂ ਨੂੰ ਦਿੰਦੇ ਰਹੋ। ਇਦਾਂ ਦੇ ਜਿਹੜੇ ਨੌਸਰਬਾਜ਼ ਲੋਕ ਆ ਉਹ ਤੁਹਾਡੇ ਇਰਦ ਗਿਰਦ ਬਹੁਤ ਮੌਜੂਦ ਹੈਗੇ ਆ। ਮੈਂ ਇਸ ਕੇਸ ਦੇ ਵਿੱਚ ਫੈਸਲਾਬਾਦ ਦੀ ਪੁਲਿਸ ਨੂੰ ਕਹਾਂਗਾ ਕਿ ਜਨਾਬ ਤੁਸੀਂ ਵੀ ਥੋੜ੍ਹੀ ਜਿਹੀ ਹੁਣ ਐਫਰਟ ਕਰੋ। ਇਹ ਇੱਕ ਓਵਰਸੀਜ਼ ਪਾਕਿਸਤਾਨੀ ਆ ਜਿਹਦੇ ਘਰ ਵਾਰਦਾਤ ਹੋਈ ਆ। ਪਾਕਿਸਤਾਨ ਦੇ ਵਿੱਚ ਤਾਂ ਚਲੋ ਅਸੀਂ ਮਾੜੇ ਚੰਗੇ ਜਿੱਦਾਂ ਦੇ ਹੈਗੇ ਆ, ਲੇਕਿਨ ਬਾਹਰ ਵਾਲੇ ਮੁਲਕਾਂ ਦੇ ਵਿੱਚ ਜਾ ਕੇ ਅਸੀਂ ਬਦਨਾਮ ਨਾ ਆਈਏ। CPO ਫੈਸਲਾਬਾਦ ਸਾਹਿਬ, RPO ਫੈਸਲਾਬਾਦ ਸਾਹਿਬ ਨੂੰ ਰਿਕੁਐਸਟ ਕਰਾਂਗੇ ਕਿ ਸਰ ਇਸ ਕੇਸ ਨੂੰ ਜ਼ਰਾ ਬਰੀਕ ਬੀਨੀ ਨਾਲ ਦੇਖਿਆ ਜਾਵੇ ਤੇ ਇਹਨਾਂ ਦੇ ਖਿਲਾਫ ਕੋਈ ਸਖਤ ਕਾਰਵਾਈ ਜਿਹੜੀ ਹੈ ਨਾ ਉਹ ਅਮਲ 'ਚ ਲਿਆਂਦੀ ਜਾਵੇ, ਤੇ ਉਹਨਾਂ ਦਾ ਜਿਹੜਾ ਕੋਈ ਮਾਲ ਮਤਾ ਗਿਆ 70 ਲੱਖ ਰੁਪਏ ਦਾ, ਚਲੋ ਉਹ ਵੀ ਉਹਨਾਂ ਨੂੰ ਮਿਲ ਜਾਵੇ ਤੇ ਚੰਗੀ ਗੱਲ ਹੀ ਆ। ਵੈਸੇ ਉਮੀਦ ਨਹੀਂ। ਅੱਲਾ ਹਾਫਿਜ਼।